ਪਹਿਲਗਾਮ ਫਾਲਸ ਫਲੈਗ ਉਹ ਸੌਦਾ ਇਹਨਾਂ ਦਾ ਵਿਕਿਆ ਨਹੀਂ ਹੈ। ਭਾਰਤ ਨੂੰ ਬਾਰ-ਬਾਰ ਜਿਹੜਾ ਹੈ ਉਹ ਜਲਜ ਕਰਨ ਦੀ ਲਾਈਨ ਜਿਹੜੀ ਅਮਰੀਕਾ ਦੀ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਹੈ, ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵੀ ਈਵਨ ਜਦੋਂ ਇਹਨਾਂ ਦੀ ਇਹ ਫਰਸਟ੍ਰੇਸ਼ਨ ਸਾਹਮਣੇ ਆਉਂਦੀ ਹੈ ਕਿ ਭਾਈ ਇਹ ਸਾਰੀ ਉਹਨਾਂ ਦੀ 4 ਰੋਜ਼ਾ ਜੰਗ ਦੇ ਵਿੱਚ ਕਿਸ ਕਿਸਮ ਦੀ ਕੁੱਟ ਪਈ ਹੈ, ਤੇ ਹੁਣ ਜਿਹੜਾ ਇਹਨਾਂ ਦੀ ਕਾਰਵਾਈ ਦਾ ਮੇਨ ਫੋਕਸ ਬਣ ਗਿਆ ਲੱਗਦਾ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਨੂੰ ਇੱਕਦਮ ਤੇਜ਼ ਕਰਨਾ। ਬਲੋਚਿਸਤਾਨ ਨੈਸ਼ਨਲਿਸਟ ਆਰਮੀ ਜਾਂ ਜਿਹਨੂੰ BNA ਜਾਂ ਉਸ ਨੂੰ ਗਰੁੱਪਿੰਗ ਵੀ ਕਹਿੰਦੇ ਨੇ, ਉਹ ਤਾਂ ਪਹਿਲਾਂ ਤੋਂ ਹੀ ਇੰਡੀਆ ਦੀਆਂ ਰਾਹ ਦੀ ਕਾਢ ਹੈ। ਬਲੋਚ ਮਿਲੀਟੈਂਟਸ ਦੇ ਰੂਪ ਦੇ ਵਿੱਚ ਜਿਹੜੇ ਇੰਡੀਅਨ ਏਜੰਸੀਆਂ ਦੇ ਟ੍ਰੇਨਡ ਫਾਈਨੈਂਸਡ ਗਰੁੱਪ ਨੇ, ਉਹਨਾਂ ਨੇ ਜਿਹੜੀ ਹੈ ਪੰਜਾਬ ਵੱਲ ਜਿਹੜੀਆਂ ਬਲੋਚਿਸਤਾਨ ਤੋਂ ਸੂਰ ਡਕਾਲ ਏਰੀਆ ਜਵਾਬ ਡਿਸਟ੍ਰਿਕਟ ਦਾ, ਉੱਥੋਂ ਜਿਹੜੀਆਂ ਬੱਸਾਂ 2 ਆ ਰਹੀਆਂ ਸੀ, ਉਹਦੇ 'ਚ ਇਹਨਾਂ ਦਹਿਸ਼ਤਗਰਦਾਂ ਨੇ ਬੱਸਾਂ ਨੂੰ ਰੋਕਿਆ, ਪੈਸੇਂਜਰਸ ਨੂੰ ਕਿਹਾ ਵੀ ਆਪਣੀ ਆਈਡੀਜ਼ ਦਿਖਾਓ। ਸੋ ਜਿਹੜੇ ਪੰਜਾਬ ਦੀ ਆਈਡੀ ਵਾਲੇ ਸੀ, ਕਿਉਂਕਿ ਬੱਸਾਂ ਪੰਜਾਬ ਨੂੰ, ਉਹਨਾਂ ਨੇ ਬੱਸਾਂ ਤੋਂ ਲਾ ਲਿਆ ਔਰ 9 ਉਹਨਾਂ ਮੁਸਾਫਰਾਂ ਨੂੰ ਜਿਹੜੇ ਪੰਜਾਬੀ ਆਈਡੈਂਟਿਟੀ ਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀ ਰਾਹ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦੀਆਂ ਦੀਆਂ ਜਿਹੜੀਆਂ ਘਟਨਾਵਾਂ ਵਿੱਚ ਕਾਫੀ ਤੇਜ਼ੀ ਲੈ ਆਂਦੀ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਬਲੋਚਿਸਤਾਨ ਵਿੱਚ 9 ਪੰਜਾਬੀਆਂ ਨੂੰ ਬੱਸਾਂ 'ਚੋਂ ਕੱਢ ਕੇ ਮਾਰ ਦਿੱਤਾ ਗਿਆ ਹੈ ਔਰ ਇਸ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਫਰੰਟ ਨੇ ਲਈ ਹੈ, ਜਿਹੜੀ ਕਿ ਭਾਰਤੀ ਏਜੰਸੀਆਂ ਦੀ ਆਊਟਫਿਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਭਾਰਤ ਦੁਨੀਆ ਦੇ ਹਰ ਫਰੰਟ ਤੇ, ਉਹ ਭਾਵੇਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨਸ ਦਾ ਪਲੇਟਫਾਰਮ ਹੋਏ, ਬ੍ਰਿਕਸ ਦਾ ਹੋਏ, G7 ਦਾ ਹੋਏ, ਜੇ ਤੁਸੀਂ ਇਹ ਦੇਖੋ ਕਿ ਮੋਦੀ ਔਰ ਉਹਨਾਂ ਦੀ ਵਜ਼ੀਰ ਐਸ ਜੈ ਸ਼ੰਕਰ ਔਰ ਰਾਜਨਾਥ ਸਭ ਤੋਂ ਜ਼ਿਆਦਾ ਰੌਲਾ ਜਿਹੜੇ ਨੇ ਉਹ ਦਹਿਸ਼ਤਗਰਦੀ ਦਾ ਪਾਉਂਦੇ ਨੇ। ਔਰ ਜਦੋਂ ਇਹਨਾਂ ਦੇ ਮੈਂ ਬਿਆਨ ਦੇਖਦਾ ਅਤੇ ਇਹਨਾਂ ਦੀਆਂ ਪ੍ਰੈਜੈਂਟੇਸ਼ਨਸ ਦੇਖਦਾ ਤਾਂ ਮੈਨੂੰ ਉਹ ਕਹਾਣੀ ਜਿਹੜੀ ਹੈ ਕਿ ਵੀ ਇੱਕ ਚੋਰ ਜਿਹੜਾ ਉਹ ਚੋਰੀ ਕਰਨ ਦੇ ਲਈ ਜਿਹੜਾ ਉਹ ਵੜਿਆ ਅੰਦਰ, ਰੌਲਾ ਪੈ ਗਿਆ, ਘਰ ਵਾਲੇ ਜਿਹੜੇ ਨੇ ਉਹ ਜਾਗ ਪਏ, ਲੋਕ ਵੀ ਜਾਗ ਪਏ ਅਤੇ ਉਹ ਸਾਰੇ ਦੌੜੇ ਚੋਰ, ਅਤੇ ਜਿਹੜਾ ਚੋਰ ਹੈ ਉਹ ਵੀ ਉਸ ਭੀੜ ਦੇ ਵਿੱਚ ਰਲ ਕੇ ਜਿਹੜਾ ਉਹ ਸਭ ਤੋਂ ਉੱਚੀ ਕਰ ਰਿਹਾ ਚੋਰ। ਜਿਹੜਾ ਦਾ ਜਿਸ ਜਮਾਤ ਦਾ ਜਨਮ ਹੀ ਦਹਿਸ਼ਤਗਰਦੀ ਦੇ ਉਸ ਫਲਸਫੇ 'ਤੇ ਹੋਇਆ ਹੋਏ, ਜਿਹੜਾ ਫਲਸਫਾ ਨਾਜ਼ੀਆਂ ਦਾ ਸੀ, ਜੋ ਨਾਜ਼ੀਆਂ ਨੇ ਆਪਣੀਆਂ ਮਾਈਨੋਰਟੀਜ਼ ਦੇ ਨਾਲ, ਘੱਟ ਗਿਣਤੀਆਂ ਦੇ ਨਾਲ, ਅਕਲੀਅਤਾਂ ਦੇ ਨਾਲ, ਖਾਸ ਤੌਰ 'ਤੇ ਯਹੂਦੀਆਂ ਨਾਲ, ਜਿਪਸੀਆਂ ਨਾਲ ਔਰ ਦੂਸਰਿਆਂ ਦੇ ਨਾਲ ਕੀਤਾ। ਜੇ ਤੁਸੀਂ RSS ਦੇਖੋ 1925 ਦੇ ਵਿੱਚ ਹੋਣ ਚਾਹੇ 2025 'ਚ ਉਹਨੂੰ 100 ਸਾਲ ਹੋ ਗਏ ਨੇ, ਔਰ ਉਹਨਾਂ ਦਾ ਬੰਚ ਆਫ ਥਾਟਸ ਤੁਸੀਂ ਗੋਲਵਲਕਰ ਦਾ ਦੇਖੋ, ਉਹਦੇ 'ਚ ਉਹਨੇ ਬੜਾ ਕਲੀਅਰਲੀ ਕਿਹਾ, ਪ੍ਰਭਾਵਿਤ ਹੀ ਉਹਦੇ ਤੋਂ ਹੋਏ। ਤੁਸੀਂ ਅੱਜ ਵੀ ਜਿਹੜਾ ਉਹਨਾਂ ਦਾ ਜਿਹੜਾ ਸਲੂਟ ਸਿਸਟਮ ਹੈ, ਹੇਲ ਹਿਟਲਰ ਜਿਵੇਂ ਸੀ ਉਵੇਂ ਦਾ ਹੈ, ਔਰ ਉਸ ਕਿਸਮ ਦਾ ਹੀ ਡਿਸਪਲਨ, ਉਸ ਕਿਸਮ ਦਾ ਹੀ ਉਹਨਾਂ ਦੀ ਸਾਰੀ ਆਈਡੀਓਲੋਜੀ ਜੇ ਨਾਜ਼ੀਆਂ ਦੀ ਸੀ, 1 ਨੇਸ਼ਨ 1 ਰੇਸ 1 ਪੀਪਲ, ਇਹਨਾਂ ਦੀ ਵੀ ਉਹੀ ਹਿੰਦੁਸਤਾਨ ਕਿ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ ਔਰ ਇਹ ਜਿਹੜਾ ਹੈ ਜ਼ਬਾਨ ਸਾਹਿਬ ਦੀ ਹਿੰਦੀ ਹੈ ਔਰ ਇੱਥੇ ਜਿਹੜਾ ਹੋਰ ਕਿਸੇ ਨੂੰ ਰਹਿਣ ਦਾ ਨਹੀਂ ਹੈ, ਤੁਸੀਂ ਹਿੰਦੂ ਹੋ ਕੇ ਹੀ ਰਹਿ ਸਕਦੇ ਹੋ। ਔਰ ਇਹੀ ਜਿਹੜਾ ਉਹ ਪ੍ਰਚਾਰਦੇ ਵੀ ਰਹੇ। ਜੇ ਗਾਂਧੀ ਮਾੜਾ ਮੋਟਾ ਸੋ ਕਾਲਡ ਸੈਕੂਲਰਿਜ਼ਮ ਔਰ ਦੂਜੇ ਦਾ ਉਹ ਵੀ ਇੱਕ ਲਬਾਦਾ ਹੀ ਸੀ, ਈਵਨ ਉਹਨੂੰ ਵੀ ਉਹਨਾਂ ਨੇ, ਕਿਉਂਕਿ ਉਹ ਸੌਫਟ ਹਿੰਦੂਤਵਾ ਸੀ, ਉਹਨੂੰ ਵੀ ਟੋਲਰੇਟ ਨਾ ਕਰਨ ਵਾਲੇ। ਔਰ ਖੁਦ ਜਿਹੜਾ ਮੋਦੀ, ਜਿਸ ਦੇ ਉੱਤੇ ਜਿਹੜਾ ਹੈ ਉਹ 12 ਸਾਲ ਪਾਬੰਦੀ ਲੱਗੀ ਹੋਏ ਵੀ ਦਹਿਸ਼ਤਗਰਦੀ ਕੀਤੀ ਹੈ, ਔਰ RSS ਪਾਵਰ 'ਚ ਆਉਣ ਤੋਂ ਬਾਅਦ, ਉਸ ਤੋਂ ਪਹਿਲਾਂ 1992 'ਚ ਬਾਬਰੀ ਮਸਜਿਦ ਨਾਲ ਢਾਣਾ ਔਰ 2014 ਤੋਂ ਪਿਛਲੇ ਇਹਨਾਂ 11 ਸਾਲਾਂ ਦੇ ਵਿੱਚ ਕਿੰਨੀਆਂ ਲਿੰਚਿੰਗਸ, ਕਿਸ ਕਿਸਮ ਦੇ ਕਾਨੂੰਨ, ਕਿਸ ਕਿਸਮ ਦਾ ਖੌਫ, ਡਰ। ਪਿਛਲੇ ਕੱਲ੍ਹ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਫਰਨਾਂਡਿਸ ਉਹ ਕਹਿ ਰਿਹਾ ਸੀ ਕਿ ਜੀ ਅਸੀਂ ਬੰਬਈ ਦੇ ਵਿੱਚ ਇੰਨੇ ਹਜ਼ਾਰ ਥਾਵਾਂ ਦੇ ਉੱਤੇ ਪਬਲਿਕ ਸਪੀਕਰਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ, ਜੇ ਕੋਈ ਕਰੇਗਾ ਉਹਦੇ ਖਿਲਾਫ। ਮਤਲਬ ਇਹ ਹੈ ਕਿ ਵੀ ਈਵਨ ਮੁਸਲਮਾਨਾਂ ਨੂੰ ਮਸੀਤਾਂ ਦੇ ਅੰਦਰੋਂ ਜਿਹੜਾ ਉਹ ਸਪੀਕਰ 'ਤੇ ਅਜ਼ਾਨ ਨਹੀਂ ਦੇਣ ਦਿੱਤੀ ਜਾਂਦੀ ਸੜਕਾਂ ਦੇ ਉੱਤੇ ਜਾਂ ਦੂਜੇ, ਕਿਉਂਕਿ 5 ਵਕਤ ਦੀ ਨਮਾਜ਼ ਹੁੰਦੀ ਹੈ ਦਿਨ ਵੇਲੇ, ਕੰਮ ਵੇਲੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਜਿਹੜੇ ਮਜ਼ਹਬੀ ਨੇ ਲੋਕ ਮੁਸਲਮਾਨ,
ਉਹ ਪੜ੍ਹਦੇ ਸੀ ਨਮਾਜ਼, ਉਹ ਸਭ ਪਾਰਕਾਂ 'ਚ ਸੜਕਾਂ 'ਚ ਦੂਜਿਆਂ 'ਤੇ ਪੂਰੀ ਪਾਬੰਦੀ ਹੈ। ਸੋ ਜਿੱਥੇ ਇਸ ਲੈਵਲ ਦੀ ਜਿਹੜੀ ਨਾਜ਼ੀ ਆਈਡੀਓਲੋਜੀ ਇੰਪਲੀਮੈਂਟ ਹੋ ਰਹੀ ਹੋਏ, ਉਹ ਜਦੋਂ ਹਿੰਸਾ ਔਰ ਦਹਿਸ਼ਤਗਰਦੀ ਔਰ ਦੂਜੇ ਦਾ ਇਸ ਕਿਸਮ ਦਾ ਵਾਵੇਲਾ ਕਰਨ ਤਾਂ ਫਿਰ ਇਹ ਉਹ ਚੋਰ ਵਾਂਗ ਹੀ ਨੇ, ਜਿਹੜਾ ਚੋਰ ਭੀੜ ਦੇ ਵਿੱਚ ਰਲ ਕੇ ਜਿਹੜੀ ਉਹਨੂੰ ਫੜਨਾ ਚਾਹੁੰਦੇ ਸੀ, ਉਹ ਵੀ ਉੱਚੀ ਉੱਚੀ ਚੋਰ ਕਰ ਰਹੇ ਨੇ। ਪਹਿਲਗਾਮ ਫਾਲਸ ਫਲੈਗ, ਉਹ ਸੌਦਾ ਇਹਨਾਂ ਦਾ ਵਿਕਿਆ ਨਹੀਂ ਹੈ। ਪਾਕਿਸਤਾਨ ਦੀ ਜਿਹੜੀ ਇਸ 4 ਰੋਜ਼ਾ ਟਕਰਾਅ ਦੇ ਵਿੱਚ ਵਿਕਟਰੀ ਹੈ, ਉਹਦਾ ਵਧਿਆ ਸਟੇਟਸ ਹੈ, ਅਮਰੀਕਾ 'ਚ ਰੈਕਗਨੀਸ਼ਨ ਹੈ, ਉਹਨਾਂ ਦੇ ਫੌਜੀ ਚੀਫ ਫੀਲਡ ਮਾਰਸ਼ਲ ਨੂੰ ਟਰੰਪ ਵੱਲੋਂ ਜਿਹੜਾ ਸਪੈਸ਼ਲ ਲੰਚ 'ਤੇ ਸੱਦਣਾ ਹੈ, ਔਰ ਭਾਰਤ ਨੂੰ ਬਾਰ-ਬਾਰ ਜਿਹੜਾ ਹੈ ਉਹ ਜਲਚ ਕਰਨ ਦੀ ਲਾਈਨ ਜਿਹੜੀ ਅਮਰੀਕਾ ਦੀ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਹੈ। ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵੀ ਈਵਨ ਜਦੋਂ ਇਹਨਾਂ ਦੀ ਇਹ ਫਰਸਟ੍ਰੇਸ਼ਨ ਸਾਹਮਣੇ ਆਉਂਦੀ ਹੈ ਕਿ ਭਾਈ ਇਹ ਸਾਰੀ ਉਹਨਾਂ ਦੀ 4 ਰੋਜ਼ਾ ਜੰਗ ਦੇ ਵਿੱਚ ਕਿਸ ਕਿਸਮ ਦੀ ਕੁੱਟ ਪਈ ਹੈ, ਤੇ ਹੁਣ ਜਿਹੜਾ ਇਹਨਾਂ ਦੀ ਕਾਰਵਾਈ ਦਾ ਮੇਨ ਫੋਕਸ ਬਣ ਗਿਆ ਲੱਗਦਾ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਨੂੰ ਇੱਕਦਮ ਤੇਜ਼ ਕਰਨਾ। ਬਲੋਚਿਸਤਾਨ ਨੈਸ਼ਨਲਿਸਟ ਆਰਮੀ ਜਾਂ ਜਿਹਨੂੰ BNA ਜਾਂ ਉਸ ਨੂੰ ਗਰੁੱਪਿੰਗ ਵੀ ਕਹਿੰਦੇ ਨੇ, ਉਹ ਤਾਂ ਪਹਿਲਾਂ ਤੋਂ ਹੀ ਇੰਡੀਆ ਦੀਆਂ ਰਾਹ ਦੀ ਕਾਢ ਹੈ। ਪਾਕਿਸਤਾਨ ਦੇ ਵਿੱਚ ਅਫਗਾਨਾਂ ਦੇ ਨਾਲ ਜਿਹੜੇ ਰੈਂਟਾ ਅਫਗਾਨ ਲੈ ਕੇ ਕਿਵੇਂ ਇਹਨਾਂ ਨੇ ਕਸ਼ਮੀਰੀ ਐਕਟਿਵਿਸਟ ਜਾਂ ਭਾਈ ਪਰਮਜੀਤ ਸਿੰਘ ਪੰਜਵਾੜ ਸਿੱਖ ਐਕਟਿਵਿਸਟ ਨੂੰ ਮਾਰਿਆ। ਇੱਕ CIA ਦੀ ਸਾਬਕਾ ਲੇਡੀ ਦਾ ਕਹਿਣਾ ਸੀ ਕਿ ਜਿਹੜੇ ਉਹਨੇ ਕਿਵੇਂ ਦੁਬਈ ਦਫ਼ਤਰ ਖੋਲ੍ਹ ਕੇ ਇਹਨਾਂ ਨੇ ਉਹਨਾਂ ਨੂੰ ਹਾਇਰ ਕਰਕੇ ਔਰ ਪਾਕਿਸਤਾਨ ਦੇ ਵਿੱਚ ਕਿਵੇਂ ਇਹਨਾਂ ਨੇ ਦਹਿਸ਼ਤਗਰਦੀ ਫੈਲਾਈ ਹੋਈ ਹੈ। ਪਰ ਇਸ ਵੇਲੇ ਇੱਕਦਮ ਜਿਹੜੀ ਤੇਜ਼ੀ ਆਈ ਹੈ ਕਿਉਂਕਿ ਇਹਨਾਂ ਦੀ ਇਹ ਫਰਸਟ੍ਰੇਸ਼ਨ, ਔਰ ਅਸੀਂ ਇਹ ਕਿਹਾ ਸੀ ਕਿ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਦੀਆਂ ਜਿਹੜੀਆਂ ਨੇ ਘਟਨਾਵਾਂ ਦੇ ਵਿੱਚ ਤੇਜ਼ੀ ਆਏਗੀ। ਔਰ ਇਹ ਇੱਕ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਸਾਰੇ ਪਾਕਿਸਤਾਨੀ ਮੀਡੀਆ 'ਚ ਨਹੀਂ, ਇੰਟਰਨੈਸ਼ਨਲੀ ਵੀ ਡਿਸਕਸ ਹੋਈ ਹੈ। ਔਰ ਘੱਟੋ ਘੱਟ ਇੰਨੀ ਤਬਦੀਲੀ ਜ਼ਰੂਰ ਹੋਈ ਹੈ ਪਾਕਿਸਤਾਨ ਦੀ ਫੌਜੀ ਐਸਟੈਬਲਿਸ਼ਮੈਂਟ ਜਾਂ ਉਹਨਾਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਕਿ ਹੁਣ ਉਹਨਾਂ ਨੂੰ ਕੋਈ ਲੱਗ ਲਬੇੜ ਨਹੀਂ ਹੁੰਦਾ ਇਹ ਕਹਿਣ 'ਚ ਕਿ ਜੀ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ। ਔਰ ਇਹ ਹੈ ਕਿ ਵੀ ਬਲੋਚ ਮਿਲੀਟੈਂਟਸ ਦੇ ਰੂਪ ਦੇ ਵਿੱਚ ਜਿਹੜੇ ਇੰਡੀਅਨ ਏਜੰਸੀਆਂ ਦੇ ਟ੍ਰੇਨਡ ਫਾਈਨੈਂਸਡ ਗਰੁੱਪ ਨੇ, ਉਹਨਾਂ ਨੇ ਜਿਹੜੀ ਹੈ ਪੰਜਾਬ ਵੱਲ ਜਿਹੜੀਆਂ ਬਲੋਚਿਸਤਾਨ ਤੋਂ ਸੂਰ ਡਕਾਲ ਏਰੀਆ ਜਵਾਬ ਡਿਸਟ੍ਰਿਕਟ ਦਾ, ਉੱਥੋਂ ਜਿਹੜੀਆਂ ਬੱਸਾਂ 2 ਆ ਰਹੀਆਂ ਸੀ, ਉਹਦੇ 'ਚ ਇਹਨਾਂ ਦਹਿਸ਼ਤਗਰਦਾਂ ਨੇ ਬੱਸਾਂ ਨੂੰ ਰੋਕਿਆ, ਪੈਸੇਂਜਰਸ ਨੂੰ ਕਿਹਾ ਵੀ ਆਪਣੀਆਂ IDs ਦਿਖਾਓ। ਸੋ ਜਿਹੜੇ ਪੰਜਾਬ ਦੀ ID ਵਾਲੇ ਸੀ ਕਿਉਂਕਿ ਬੱਸਾਂ ਪੰਜਾਬ ਨੂੰ, ਉਹਨਾਂ ਨੇ ਬੱਸਾਂ ਤੋਂ ਲਾ ਲਿਆ ਔਰ 9 ਉਹਨਾਂ ਮੁਸਾਫਰਾਂ ਨੂੰ ਜਿਹੜੇ ਪੰਜਾਬੀ ਆਈਡੈਂਟੀਟੀ ਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਔਰ ਇਹ ਉਹਨਾਂ ਦੀਆਂ ਡੈੱਡ ਬਾਡੀਜ਼ ਜਿਹੜੀਆਂ ਉੱਥੇ ਸੁੱਟ ਕੇ ਔਰ ਉਹਨਾਂ ਦੀ ਹੁਣ ਜਿਹੜੀ ਹੈ ਉਹ ਪੋਸਟਮਾਰਟਮ ਵਗੈਰਾ ਜਾਂ ਦੂਸਰਾ ਵੀ ਹੋਇਆ। ਉਹਨਾਂ ਦੀਆਂ ਬਾਡੀਜ਼ 9 ਜਿਹੜੀਆਂ ਨੇ, ਦੋਨੋਂ ਕੋਚਿਸ ਜਿਹੜੀਆਂ ਬੱਸਿਸ ਸੀ ਉਹਨਾਂ 'ਚੋਂ ਜਿਹੜੇ 9 ਬੰਦੇ ਮਾਰੇ ਗਏ, ਉਹਨਾਂ ਦੀਆਂ ਬਾਡੀਜ਼ ਰਿਕਵਰ ਹੋ ਗਈਆਂ ਨੇ, ਇਹ ਉਹਨਾਂ ਦੇ ਆਫੀਸ਼ੀਅਲਸ ਨੇ ਕਿਹਾ। ਔਰ ਬਲੋਚਿਸਤਾਨ ਲਿਬਰੇਸ਼ਨ ਫਰੰਟ ਜਿਹੜੀ ਇੱਕ ਪਾਬੰਦੀਸ਼ੁਦਾ ਜਮਾਤ ਹੈ ਪਾਕਿਸਤਾਨ ਦੇ ਵਿੱਚ, ਉਹਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਹੁਣ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਬਲੋਚਿਸਤਾਨ ਦੇ ਵਿੱਚ ਇਹ ਜਿਹੜੀ ਹਿੰਸਾ ਹੈ ਇਹਦੇ 'ਚ ਤੇਜ਼ੀ ਲਿਆਉਣਾ, ਕਿਉਂਕਿ ਜਿਹੜੀ ਗਵਾਦਰ ਪੋਰਟ ਹੈ ਜਿਹੜੀ ਚਾਈਨਾ ਬਿਲਡ ਕਰ ਰਿਹਾ, ਉਹ ਪਾਕਿਸਤਾਨ ਦੇ ਲਈ ਔਰ ਚਾਈਨਾ ਦੇ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਬੜਾ ਅਹਿਮ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਉਹ ਹੱਬ ਹੈ। ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਵੀ ਇਸ ਨੂੰ ਲੈ ਕੇ ਹਮੇਸ਼ਾ ਹੁੰਦਾ ਹੈ ਕਿਉਂਕਿ ਉਹ ਵੀ ਨਹੀਂ ਚਾਹੁੰਦੇ ਵੀ ਪਾਕਿਸਤਾਨ ਬਹੁਤ ਕਲੋਜ਼ ਜਾਏ ਚਾਈਨਾ ਦਾ, ਉਹਨਾਂ ਦੇ ਆਪਣੇ ਇੰਟਰਸਟ ਨੇ। ਪਰ ਭਾਰਤ ਵੱਲੋਂ ਜਿਹੜੀ ਇਸ ਲੈਵਲ ਦੀ ਘਟੀਆ ਲੈਵਲ ਦੇ ਉੱਤੇ ਜਾ ਕੇ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਵੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲਾ ਮੁਲਕ, ਹਾਲਾਂ ਭਾਰਤ ਨੇ ਜੇ ਉਹਨਾਂ ਦਾ ਦਹਿਸ਼ਤਗਰਦੀ ਦਾ ਇਤਿਹਾਸ ਦੇਖੀਏ ਤੇ ਸ੍ਰੀਲੰਕਾ ਦੇ ਵਿੱਚ ਲਿਟੇ ਪ੍ਰਭਾਕਰਨ ਕਿਹਨੇ ਪੈਦਾ ਕੀਤਾ, ਉਹਨਾਂ ਨੂੰ ਖੜਾ ਕਿੰਨੇ ਹਜ਼ਾਰ ਵਿਚਾਰੇ ਮਾਸੂਮ ਤਾਮਿਲ ਉਹਨਾਂ ਦੇ ਝਾਂਸੇ 'ਚ ਫਸੇ। ਸ੍ਰੀਲੰਕਾ ਦੀ ਸਿਹਾਲੀਜ਼ ਗਵਰਨਮੈਂਟ ਦੇ ਖਿਲਾਫ ਕਿੰਨੀ ਦੇਰ ਸਿਵਲ ਵਾਰ ਰਹੀ, ਉਹਨਾਂ ਨੇ ਬਾਅਦ 'ਚ ਬਿਲਕੁਲ ਸਾਫ਼ ਕਰਤਾ। ਪਾਕਿਸਤਾਨ 'ਚ ਪਹਿਲਾਂ ਹੀ ਮੁਕਤੀ ਵਾਹਿਨੀ ਦੇ ਨਾਂ ਥੱਲੇ ਇਹਨਾਂ ਨੇ ਪਾਕਿਸਤਾਨ 'ਚ ਨੂੰ 2 ਹਿੱਸਿਆਂ 'ਚ ਤੋੜਿਆ। ਹੁਣ ਇਹ ਬਲੋਚਿਸਤਾਨ ਦੇ ਵਿੱਚ ਵੀ ਔਰ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ 'ਚ ਤੁਸੀਂ ਦੇਖੋਗੇ ਉਹ ਮਸੀਤਾਂ ਹੋਣ, ਉਹ ਪਬਲਿਕ ਪਲੇਸਿਸ ਹੋਣ, ਦੂਸਰਿਆਂ ਨੂੰ ਧਮਾਕੇ ਹੋਣ, ਕਿਉਂਕਿ ਜਿਹੜੀ
ਇਸ ਵੇਲੇ ਇੰਡੀਆ ਦੀ ਫਰਸਟ੍ਰੇਸ਼ਨ ਹੈ ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਆਈਸੋਲੇਟ ਹੋਏ ਨੇ ਵਿਦਨ ਚੇਂਜ ਆਫ ਲੀਡਰਸ਼ਿਪ ਦੀ ਗੱਲ ਹੋ ਰਹੀ ਹੈ, ਕਿਉਂਕਿ ਆਲਰੇਡੀ ਇਹ ਐਜ਼ ਏ ਆਈਸੋਲੇਟਡ ਪੀਪਲ ਜਿਹੜੇ ਉਹਨਾਂ ਦੀ ਲੀਡਰਸ਼ਿਪ ਵੀ ਆ ਇਸ ਵੇਲੇ ਮੋਦੀ, ਅਮਿਤ ਸ਼ਾਹ, ਐਸ ਜੈ ਸ਼ੰਕਰ, ਅਜੀਤ ਡੋਵਾਲ, ਇਹ ਸਾਰੇ ਹੀ ਲੋਕਾਂ ਦੇ ਵਿੱਚ ਵੀ ਜਿਹੜੇ ਨੇ ਇਹਨਾਂ ਦਾ ਝੂਠ ਹੁਣ ਪਕੜਿਆ ਜਾ ਰਿਹਾ, ਪਰ ਇਸ ਦਾ ਅਫਜ਼ਾਨਾ ਜਿਹੜਾ ਉਹ ਪਾਕਿਸਤਾਨ ਦੇ ਮਾਸੂਮ ਪੈਸੇਂਜਰ ਆਮ ਲੋਕ ਜਿਹੜੇ ਨੇ ਉਹ ਭੁਗਤ ਰਹੇ ਨੇ। ਔਰ ਇਹ ਠੀਕ ਹੈ, ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਨੇ ਜਿਹੜਾ ਉਹ ਕਾਫੀ ਜ਼ੋਰਦਾਰ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਇਹਦਾ ਬਦਲਾ ਵੀ ਲਵਾਂਗੇ, ਪਰ ਅਨਫੋਰਚੂਨੇਟਲੀ ਜਦੋਂ ਫਿਰ ਬਦਲੇ ਦੀ ਗੱਲ ਵੀ ਹੁੰਦੀ ਹੈ ਉਦੋਂ ਮਾਸੂਮ ਹੀ ਟਾਰਗੇਟ ਬਣਦੇ ਨੇ। ਲੇਕਿਨ ਘੱਟੋ ਘੱਟ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਹੁਣ ਮਜ਼ਬੂਤੀ ਨਾਲ ਭਾਰਤ ਦਾ ਨਾਂ ਤਾਂ ਲੈਣ ਲੱਗ ਗਈ ਹੈ ਵੀ ਇਸ ਦੇ ਲਈ ਭਾਰਤੀ ਜਿਹੜੀ ਖੁਫੀਆ ਏਜੰਸੀਆਂ ਨੇ ਉਹ ਜ਼ਿੰਮੇਵਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।